ਹੁਣ ਆਸਟ੍ਰੇਲੀਆ ਵਿੱਚ ਭਾਰੀ ਤੂਫਾਨ ਨੇ ਮਚਾਈ ਤਬਾਹੀ, ਘਰਾਂ ਤੇ ਇਮਾਰਤਾਂ ਨੂੰ ਪਹੁੰਚਾਇਆ ਭਾਰੀ ਨੁਕਸਾਨ। ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ। ਕਿਸਾਨਾਂ ਵੱਲੋਂ ਵਿਸਾਖੀ ਦਾ ਦਿਹਾੜਾ ਦਿੱਲੀ ਦੇ ਬਾਰਡਰਾਂ ਉੱਤੇ ਮਨਾਉਣ ਦਾ ਅਹਿਦ। ਤੇ ਹੁਣ ਟੋਰਾਂਟੋ ਵਿੱਚ ਕਿਸਾਨਾਂ ਦੀ ਆਵਾਜ਼ ਹੋਈ ਬੁਲੰਦ। ਜਗਮੀਤ ਵੱਲੋਂ ਐਨਡੀਪੀ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਤਸ਼ੱਦਦ ਲਈ ਕਰਵਾਇਆ ਨਿਖੇਧੀ ਮਤਾ ਪਾਸ। ਗੁਜਰਾਤ ਵਿੱਚ ਪੰਜਾਬੀ ਕਿਸਾਨ ਦੀ ਫਸਲ ਨੂੰ ਲਗਾਈ ਅੱਗ, ਵਾਰਦਾਤ ਦੇਖ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ। ਤੇ ਪਾਕਿਸਤਾਨ ਵਿੱਚ ਭੜਕੇ ਦੰਗੇ, ਫਰਾਂਸ ਦੇ ਸ਼ਰੀਫ ਨੂੰ ਪਾਕਿਸਤਾਨ ਚੋਂ ਕੱਢਣ ਦੀ ਕੀਤੀ ਸੀ TLP ਨੇ ਅਪੀਲ, ਪਰ ਉਲਟਾ TLP ਦੇ ਹੈੱਡ ਨੂੰ ਕੀਤਾ ਗ੍ਰਿਫਤਾਰ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਦੀਆਂ ਇੰਡੋਸ ਟੀਵੀ ਵੱਲੋਂ ਆਪ ਸਾਰੇ ਦਰਸ਼ਕਾਂ ਨੂੰ ਵਧਾਈਆਂ। ਆਓ ਮਾਰਦੇ ਹਾਂ ਨਜ਼ਰ ਖਾਲਸਾ ਸਾਜਨਾ ਦਿਵਸ ਅਤੇ ਇਸ ਦੇ ਇਤਿਹਾਸ ਉੱਤੇ। ਖਾਲਸਾ ਮੇਰੋ ਰੂਪ ਹੈ ਖਾਸ। ਸਾਹਿਬੇ ਕਮਾਲ ਸਰਬਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਖਾਲਸਾ ਸਾਜਨਾ ਦਾ ਮੰਤਵ ਬੜਾ ਸਪਸ਼ਟ ਅਤੇ ਪਵਿੱਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨਾਂ ਦਾ ਆਦਰਸ਼ ਮਨੁੱਖਤਾ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਬੰਧਨਾਂ ਤੋਂ ਮੁਕਤ ਕਰਵਾ ਕੇ ਆਜ਼ਾਦ ਕੌਮ ਦੇ ਰੂਪ ਵਿੱਚ ਪੇਸ਼ ਕਰਨਾ ਸੀ। ਗੁਰੂ ਸਾਹਿਬਾਨ ਜੀ ਨੇ ਇਸੇ ਦਿਸ਼ਾ ਵਿੱਚ ਕਾਰਜ ਕੀਤਾ ਅਤੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਯਤਨ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਕਲਪ ਦੀ ਸੇਧ ਵਿੱਚ 10ਵੇਂ ਪਾਤਸ਼ਾਹ ਜੀ ਨੇ ਖਾਲਸਾ ਸਾਜਨਾ ਨਾਲ ਲਿਤਾੜੇ ਤੇ ਨਿਮਾਣੇ ਲੋਕਾਂ ਵਿੱਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ, ਸਵਾ ਲੱਖ ਅਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਏ। ਉਹਨਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਲਈ। ਸਿੱਖ ਇਤਿਹਾਸ ਵਿੱਚ ਅੰਕਿਤ ਸਿੱਖ ਸੂਰਮਗਤੀ ਦੀਆਂ ਅਨੇਕਾਂ ਮਿਸਾਲਾਂ ਇਸ ਗੱਲ ਦੀ ਤਸਦੀਕ ਵਜੋਂ ਨੇ। ਪੈ ਕਾਹੂ ਕੋ ਦੇਤ ਨਹੀਂ ਨਹਿ ਪੈ ਮਾਨਤ ਆਨ ਦੇ ਅੰਤਰਗਤ ਆਦਰਸ਼ ਭਾਵ ਹਲੇਮੀ ਸਮਾਜ ਦੀ ਸਥਾਪਤੀ ਲਈ ਖਾਲਸਾ ਸਾਜਨਾ ਇੱਕ ਮਹੱਤਵਪੂਰਨ ਘਟਨਾ ਹੈ, ਜਿਸ ਨੇ ਦੁਨੀਆ ਦੇ ਧਾਰਮਿਕ ਇਤਿਹਾਸ ਨੂੰ ਕ੍ਰਾਂਤੀਕਾਰੀ ਮੋੜ ਦਿੱਤਾ। ਇਹ ਆਮ ਗੱਲ ਨਹੀਂ, ਸਗੋਂ ਪਰਮਾਤਮ ਕੀ ਮੌਜ ਦਾ ਅਲੌਕਿਕ ਪ੍ਰਗਟਾਵਾ ਸੀ। ਖਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ 10ਵੇਂ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਆਏ ਭਿੰਨ ਜਾਤਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ ਜਾਤ-ਪਾਤ ਦੇ ਭੇਦ-ਭਾਵ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਜਾਤ-ਪਾਤ, ਭੇਦ-ਭਾਵ ਤੇ ਵਰਨ ਵੰਡ ਉਸ ਸਮੇਂ ਸਮਾਜ ਨੂੰ ਇੱਕ ਭਿਆਨਕ ਬਿਮਾਰੀ ਦੀ ਤਰ੍ਹਾਂ ਚਿੰਬੜੀ ਹੋਈ ਸੀ। ਇਹ ਮਨੁੱਖੀ ਸਵੈਮਾਨ ਨੂੰ ਭਾਰੀ ਸੱਟ ਮਾਰਦਿਆਂ ਮਨੁੱਖਤਾ ਦਾ ਮੂੰਹ ਚੜਾ ਰਹੀ ਸੀ। ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਬੋ ਦੇ ਸਿਧਾਂਤ ਨੂੰ ਅਮਲ ਵਿੱਚ ਲਿਆ ਕੇ ਗੁਰੂ ਸਾਹਿਬਾਨ ਨੇ ਪੰਜ ਪਿਆਰਿਆਂ ਨੂੰ ਇੱਕੋ ਹੀ ਬਾਟੇ 'ਚੋਂ ਅੰਮ੍ਰਿਤ ਛਕਾਇਆ ਅਤੇ ਊਚ ਨੀਚ ਦੇ ਭੇਦ-ਭਾਵ ਨੂੰ ਸਦਾ ਲਈ ਮਿਟਾ ਦਿੱਤਾ। ਗੁਰੂ ਸਾਹਿਬ ਜੀ ਦੀ ਹੋਰ ਵਡਿਆਈ ਵੇਖੋ। ਉਹਨਾਂ ਅੰਮ੍ਰਿਤ ਛਕਾਉਣ ਮਗਰੋਂ ਪੰਜ ਪਿਆਰਿਆਂ ਨੂੰ ਕਿਹਾ ਕਿ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅੰਕਿਤ ਹੈ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਸ ਤੋਂ ਪਹਿਲਾਂ ਧਰਮ ਇਤਿਹਾਸ ਅੰਦਰ ਅਜਿਹਾ ਕਿਧਰੇ ਵੀ ਸਾਹਮਣੇ ਨਹੀਂ ਸੀ ਕਿ ਕਿਸੇ ਧਰਮ ਆਗੂ ਨੇ ਆਪਣੇ ਅਨੁਆਈਆਂ ਨੂੰ ਆਪਣੇ ਤੋਂ ਉੱਪਰ ਰੱਖਿਆ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਕਰਕੇ ਖਾਲਸੇ ਦੀ ਵਡਿਆਈ ਬਖਸ਼ੀ। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਵੀ ਖਾਲਸੇ ਨੂੰ ਮਹਾਨ ਦੱਸਿਆ। 10ਵੇਂ ਪਿਤਾ ਜੀ ਖਾਲਸੇ ਦੀ ਮਹਿਮਾ ਦਾ ਜ਼ਿਕਰ ਕਰਦੇ ਨੇ। युद्ध जिते इन्हीं के प्रसाद सूदान करे, अग उगौट टरे इन्हीं के प्रसाद, इन्हीं की कृपा फुनताम परे, इन्हीं के प्रसाद सुविद्यालय, इन्हीं की कृपा सब सतर मरे, इन्हीं की कृपा के सजे हम हैं, नहीं मोह से गरीब करोड़ परे। खालसा साजना दे इतिहास ते झात मारिए ਤਾਂ ਇਸ ਕਾਰਜ ਦੀ ਸੰਪੂਰਨਤਾ ਲਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪੜਚੋਲ ਤੋਂ ਪਿੱਛੋਂ 1699 ਈਸਵੀ ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ। ਗੁਰੂ ਜੀ ਦੇ ਇਸ ਸੱਦੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਭਰੇ ਦੀਵਾਨ ਵਿੱਚ ਗੁਰੂ ਜੀ ਨੇ ਵਾਰੀ-ਵਾਰੀ 5 ਸੀਸ ਮੰਗੇ, ਜਿਸ ਤੇ ਖਰਾ ਉਤਰਦਿਆਂ 5 ਬਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ। 10ਵੇਂ ਪਾਤਸ਼ਾਹ ਜੀ ਨੇ
ਇਹਨਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਨਾਲ ਸਿੰਘ ਲਾਇਆ ਅਤੇ ਕਿਹਾ, ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ। ਤੁਹਾਡੀਆਂ ਪਿਛਲੀਆਂ ਜਾਤਾਂ ਗੋਤਾਂ ਸਭ ਖਤਮ। ਹੁਣ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਹੋ। ਇਸੇ ਤਰ੍ਹਾਂ ਖਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਤੇ ਇਕਸੁਰਤਾ ਦੇ ਨਾਲ ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਰਹਿਣੀ ਵੀ ਨਿਰਾਲੀ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਅਪਣਾ ਕੇ ਖਾਲਸਾ ਪੰਥ ਹਮੇਸ਼ਾ ਆਤਮਿਕ ਏਕਤਾ, ਇਕਸੁਰਤਾ, ਸਮਾਜਿਕ ਬਰਾਬਰੀ ਅਤੇ ਸਦਭਾਵਨਾ, ਸੱਭਿਆਚਾਰਕ ਚੇਤਨਾ ਅਤੇ ਰਾਜਨੀਤਿਕ ਜਥੇਬੰਦੀ ਪ੍ਰਤੀ ਸਮਰਪਿਤ ਰਿਹਾ। ਇਸ ਪੈਂਡੇ ਤੇ ਚੱਲਦਿਆਂ ਇਸ ਨੂੰ ਸਮੇਂ-ਸਮੇਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਹਨਾਂ ਚੁਣੌਤੀਆਂ ਵਿੱਚੋਂ ਖਾਲਸਾ ਪੰਥ ਹਮੇਸ਼ਾ ਉੱਜਲ ਮੁਖ ਅਤੇ ਸਵੈਮਾਨ ਨਾਲ ਨਿਕਲਿਆ ਅਤੇ ਲਗਾਤਾਰ ਨਿਆਰੀ ਚਾਲੇ ਤੁਰਦਾ ਜਾ ਰਿਹਾ ਹੈ। ਖਾਲਸਾ ਪੰਥ ਦਾ ਸਾਜਨਾ ਦਿਹਾੜਾ ਮਨਾਉਂਦਿਆਂ ਖਾਲਸੇ ਦੇ ਬੋਲਬਾਲੇ ਅਤੇ ਸਰਬੱਤ ਦੇ ਭਲੇ ਦੀ ਸੋਚ ਦੇ ਪਸਾਰ ਵਾਸਤੇ ਗੁਰੂ ਆਸ਼ੇ ਅਨੁਕੂਲ ਗੁਰਮਤਿ ਫਲਸਫੇ ਦੀ ਰੋਸ਼ਨੀ ਵਿੱਚ ਆਦਰਸ਼ਕ ਜੀਵਨ ਜਾਂਚ ਅਪਣਾਉਣ ਦੀ ਅੱਜ ਵੱਡੀ ਲੋੜ ਹੈ। ਇੱਕ ਵਾਰ ਫਿਰ ਤੋਂ ਇੰਡੋਸ ਟੀਵੀ ਦੇ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ। ਰੂਪ ਹੈ ਖਾਸ। ਆਸਟ੍ਰੇਲੀਆ ਵਿੱਚ ਕੁਦਰਤੀ ਆਫਤਾਂ ਦਾ ਕਹਿਰ ਲਗਾਤਾਰ ਜਾਰੀ ਹੈ। ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਆਸਟ੍ਰੇਲੀਆ ਅਜੇ ਉਭਰਿਆ ਨਹੀਂ ਕਿ ਹੁਣ ਪੱਛਮੀ ਆਸਟ੍ਰੇਲੀਆ 'ਚ ਸਮੁੰਦਰੀ ਤੂਫਾਨ ਨੇ ਦਰਖਤ ਪੁੱਟ ਸੁੱਟੇ, ਬਿਜਲੀ ਸਪਲਾਈ ਬੰਦ ਹੋ ਗਈ ਅਤੇ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਆਸਟ੍ਰੇਲੀਆ ਦੇ ਪੱਛਮੀ ਤਟਵਰਤੀ ਹਿੱਸੇ ਵਿੱਚ ਚੱਕਰਵਾਤ ਕਾਰਨ ਕਈ ਸ਼ਹਿਰਾਂ ਵਿੱਚ ਭਾਰੀ ਨੁਕਸਾਨ ਹੋਇਆ। ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਭਿਆਨਕ ਕੁਦਰਤੀ ਮਾਰਾਂ ਲਗਾਤਾਰ ਜਾਰੀ ਨੇ। ਬੁਸ਼ਫਾਇਰ, ਮੀਂਹ ਦੇ ਨਾਲ ਹੜ੍ਹ ਤੇ ਹੁਣ ਤੂਫਾਨ ਆਉਣ ਕਾਰਨ ਆਸਟ੍ਰੇਲੀਆ ਦੇ ਪੱਛਮੀ ਤਟਵਰਤੀ ਹਿੱਸੇ ਵਿੱਚ ਭਾਰੀ ਨੁਕਸਾਨ ਪਾਇਆ ਗਿਆ ਹੈ। ਭਾਵੇਂ ਕਿ ਕਿਸੇ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਆਸਟ੍ਰੇਲੀਆ ਦੇ ਕਲਬਰੀ ਤੋਂ ਚੱਕਰਵਾਤ ਸੈਰੋਜਾ ਅੱਗੇ ਲੰਘ ਚੁੱਕਾ ਹੈ। ਚੱਕਰਵਾਤ ਦੌਰਾਨ 170 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਸਨ। ਦਮਕਲ ਅਤੇ ਐਮਰਜੈਂਸੀ ਸੇਵਾ ਵਿਭਾਗ ਦੇ ਕਮਿਸ਼ਨ ਡੈਰੇਨ ਕਲੇਮ ਨੇ ਦੱਸਿਆ ਕਿ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਉੱਤਰ ਵਿੱਚ 580 ਕਿਲੋਮੀਟਰ ਦੂਰ 1400 ਲੋਕਾਂ ਦੀ ਆਬਾਦੀ ਵਾਲੇ ਕਲਬਰੀ ਸ਼ਹਿਰ ਵਿੱਚ ਕਰੀਬ 70% ਦੀ ਇਮਾਰਤਾਂ ਪ੍ਰਭਾਵਿਤ ਹੋਈਆਂ ਹਨ। ਇਹਨਾਂ ਚੋਂ ਕਰੀਬ 30% ਨੁਕਸਾਨ ਗੰਭੀਰ ਕਿਸਮ ਦੇ ਨੇ। ਤੱਟ ਦੇ ਆਲੇ ਦੁਆਲੇ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਨੁਕਸਾਨ ਹੋਇਆ। ਸਰਕਾਰੀ ਕੰਪਨੀ ਵੈਸਟਰਨ ਪਾਵਰ ਨੇ ਕਿਹਾ ਕਿ 31,500 ਘਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਆਸਟ੍ਰੇਲੀਆ ਦੇ ਮੌਸਮ ਵਿਭਾਗ ਬਿਊਰੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਲਬਰੀ ਅਤੇ ਨੇੜਲੇ ਸ਼ਹਿਰਾਂ ਵਿੱਚ ਪਿਛਲੇ 50 ਸਾਲ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਇੰਨੀਆਂ ਤੂਫਾਨੀ ਹਵਾਵਾਂ ਦਰਜ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ 1956 ਵਿੱਚ ਭਿਆਨਕ ਚੱਕਰਵਾਤ ਆਇਆ ਸੀ। ਚੱਕਰਵਾਤ ਸੈਰੋਜਾ ਤੋਂ ਇੰਡੋਨੇਸ਼ੀਆ ਤੇ ਪੂਰਬੀ ਤਿਮੋਰ ਵਿੱਚ ਪਿਛਲੇ ਹਫ਼ਤੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 147 ਲੋਕਾਂ ਦੀ ਮੌਤ ਹੋ ਗਈ ਅਤੇ 48 ਲੋਕ ਲਾਪਤਾ ਹਨ। ਕਲਬਰੀ ਦੇ ਰਾਜ ਐਮਰਜੈਂਸੀ ਸੇਵਾ ਦੇ ਪ੍ਰਬੰਧ ਸਵੀਟ ਕੇਬਲ ਨੇ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਜ਼ਿਆਦਾ ਨੁਕਸਾਨ ਹੋਇਆ। ਉੱਥੇ ਚੱਕਰਵਾਤ ਦਾ ਅਸਰ ਪੂਰੇ ਸ਼ਹਿਰ ਵਿੱਚ ਦੇਖਿਆ ਗਿਆ। ਸਮੁੰਦਰੀ ਤੂਫਾਨ ਨੇ ਆਸਟ੍ਰੇਲੀਆ ਦੇ ਪੱਛਮੀ ਤੱਟ ਉੱਤੇ ਕਾਫੀ ਤਬਾਹੀ ਮਚਾਈ ਹੈ। ਕਈ ਕਸਬਿਆਂ ਵਿੱਚ ਵੱਡਾ ਨੁਕਸਾਨ ਹੋਇਆ। ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਨੇ, ਦਰਖਤ ਪੁੱਟੇ ਗਏ ਨੇ, ਬਿਜਲੀ ਚਲੀ ਗਈ ਹੈ। ਸਮੁੰਦਰੀ ਤੂਫਾਨ ਹੁਣ ਪੱਛਮੀ ਆਸਟ੍ਰੇਲੀਆ ਦਾ ਤੱਟ ਪਾਰ ਕਰ ਗਿਆ ਹੈ। ਕਰੀਬ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨਾਲ ਸੈਰ ਸਪਾਟੇ ਵਾਲੀਆਂ ਕਈ ਮਸ਼ਹੂਰ ਥਾਵਾਂ ਦਾ ਨੁਕਸਾਨ ਹੋਇਆ ਹੈ। ਬਹਰਹਾਲ ਆਸਟ੍ਰੇਲੀਆ ਲਗਾਤਾਰ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਿਹਾ ਹੈ। ਜਿੱਥੇ ਕਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪੂਰਾ ਸੰਸਾਰ ਪੀੜਤ ਹੈ, ਉੱਥੇ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕੁਦਰਤੀ ਆਫਤਾਂ ਨਾਲ ਆਸਟ੍ਰੇਲੀਆ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਇਲਾਕੇ ਦੇ ਵਿੱਚ ਭੇਜ ਦਿੱਤੀਆਂ ਨੇ ਅਤੇ ਉਹਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਕੈਨੇਡੀਅਨ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਭਾਰਤ ਸਰਕਾਰ ਵੱਲੋਂ ਪਿਛਲੇ ਵਰੇ ਪਾਸ ਕੀਤੇ 3 ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਉਹਨਾਂ ਵਿਰੁੱਧ ਮਤਾ ਪਾਸ ਕਰ ਦਿੱਤਾ ਹੈ। ਜਗਮੀਤ ਸਿੰਘ ਨੇ ਕਿਸਾਨਾਂ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਬੁਲੰਦ ਕੀਤਾ ਹੈ ਅਤੇ ਉਹਨਾਂ ਭਾਰਤੀ ਸਰਕਾਰ ਦੀਆਂ ਵਧੀਕੀਆਂ ਦੀ ਨਿੰਦਾ ਕੀਤੀ ਹੈ। ਕੈਨੇਡਾ ਦੇ ਟੋਰਾਂਟੋ ਵਿੱਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਕੈਨੇਡੀਅਨ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਭਾਰਤ ਸਰਕਾਰ ਵੱਲੋਂ ਪਿਛਲੇ ਵਰੇ ਪਾਸ ਕੀਤੇ 3 ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਉਹਨਾਂ ਵਿਰੁੱਧ ਮਤਾ ਪਾਸ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤੀ ਕਿਸਾਨਾਂ ਨਾਲ ਅੰਤਰਰਾਸ਼ਟਰੀ ਇਕਜੁੱਟਤਾ ਲਈ ਮਤੇ ਨੂੰ ਏਜੰਡੇ ਵਿੱਚ ਤਰਜੀਹ ਦਿੱਤੀ ਗਈ ਸੀ। ਇਸ ਦੇ ਇਲਾਵਾ
ਵਿਸ਼ਵ ਵਿੱਚ ਕੈਨੇਡਾ ਦੇ ਸਥਾਨ ਨੂੰ ਮੁੜ ਪਰਿਭਾਸ਼ਿਤ ਕਰਨਾ ਪਾਰਟੀ ਦੀ ਵਿਦੇਸ਼ ਨੀਤੀ ਦਾ ਮੁੱਖ ਟੀਚਾ ਸੀ। ਇਸ ਨੇ ਇਜ਼ਰਾਈਲ ਫਿਲਸਤੀਨ ਵਿੱਚ ਨਿਆਂ ਅਤੇ ਸ਼ਾਂਤੀ ਤੋਂ ਪਹਿਲਾਂ ਸੰਮੇਲਨ ਦੀ ਪ੍ਰਾਥਮਿਕਤਾ ਸੂਚੀ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਭਾਵੇਂ ਕਿ 2 ਕੈਨੇਡੀਅਨ ਨਾਗਰਿਕ ਚੀਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ ਅਤੇ ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ 22 ਫਰਵਰੀ ਨੂੰ ਇੱਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਸ਼ਿਨਜਿਆਂਗ ਵਿੱਚ ਚੀਨੀ ਕਾਰਵਾਈਆਂ ਨੂੰ ਨਸਲਖੁਸ਼ੀ ਕਰਾਰ ਦਿੱਤਾ ਗਿਆ ਸੀ। ਇਹ ਮੁੱਦਾ ਸਿਰਫ ਸੂਚੀ ਵਿੱਚ 8ਵੇਂ ਸਥਾਨ ਤੇ ਸੀ, ਜਦੋਂ ਕਿ ਹਾਂਗਕਾਂਗ ਦੀ ਆਜ਼ਾਦੀ ਦੀ ਲੜਾਈ 12ਵੇਂ ਨੰਬਰ ਤੇ ਹੇਠਾਂ ਆ ਗਈ ਹੈ। ਭਾਰਤੀ ਕਿਸਾਨਾਂ ਨਾਲ ਅੰਤਰਰਾਸ਼ਟਰੀ ਇਕਜੁੱਟਤਾ ਲਈ ਮਤਾ ਬਰੈਂਪਟਨ ਈਸਟ ਤੋਂ ਪਾਰਟੀ ਦੇ ਮੈਂਬਰਾਂ ਵੱਲੋਂ ਲਿਆਂਦਾ ਗਿਆ ਸੀ। ਮਤੇ ਵਿੱਚ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਭਾਰਤ ਦੀਆਂ ਕਾਰਵਾਈਆਂ ਦੀ ਨਿੰਦਾ ਕਰੇ ਅਤੇ ਕਿਸਾਨਾਂ ਤੇ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਖੜੇ ਹੋਣ ਲਈ ਦ੍ਰਿੜ ਰੁਖ ਕਰੇ। ਮੰਗ ਕੀਤੀ ਗਈ ਹੈ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੌਮਾਂਤਰੀ ਜਵਾਬਦੇਹੀ ਸਖਤ ਕੀਤੀ ਜਾਵੇ। ਮਤੇ ਨੂੰ 88 ਵੋਟਾਂ ਨਾਲ ਪਾਸ ਕੀਤਾ ਗਿਆ, ਜਦੋਂ ਕਿ 12 ਵੋਟਾਂ ਵਿਰੋਧ ਵਿੱਚ ਪਈਆਂ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਦਸੰਬਰ 2013 ਵਿੱਚ ਜਗਮੀਤ ਸਿੰਘ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਐਨਡੀਪੀ ਦਾ 3 ਰੋਜ਼ਾ ਸੰਮੇਲਨ ਐਤਵਾਰ ਨੂੰ ਜਗਮੀਤ ਸਿੰਘ ਦੇ ਭਾਸ਼ਣ ਨਾਲ ਸਮਾਪਤ ਹੋਵੇਗਾ। ਗੁਜਰਾਤ ਵਿੱਚ ਰਹਿੰਦੇ ਪੰਜਾਬੀ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਦੱਸ ਦਈਏ ਕਿ ਇਹਨਾਂ ਕਿਸਾਨਾਂ ਨੂੰ ਗੁਜਰਾਤ ਵਿੱਚ ਜ਼ਮੀਨਾਂ ਦੀ ਅਲਾਟਮੈਂਟ ਹੋਈ ਸੀ ਅਤੇ ਇਹਨਾਂ ਕਿਸਾਨਾਂ ਨੇ ਬੜੀ ਮਿਹਨਤ ਨਾਲ ਜ਼ਮੀਨ ਨੂੰ ਉਪਜਾਊ ਬਣਾਇਆ। ਗੁਜਰਾਤ ਵਿੱਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਜਿਸ ਦੇ ਤਹਿਤ ਉਹਨਾਂ ਦੀਆਂ ਫਸਲਾਂ ਨੂੰ ਅੱਗ ਲਗਾਈ ਜਾ ਰਹੀ ਹੈ। ਗੁਜਰਾਤ ਵਿੱਚ ਪੰਜਾਬੀ ਕਿਸਾਨ ਦੀ ਜਿਣਸ ਨੂੰ ਅੱਗ ਲਾਏ ਜਾਣ ਤੋਂ ਕਿਸਾਨਾਂ 'ਚ ਖੌਫ ਪੈਦਾ ਹੋ ਗਿਆ। ਕੁਝ ਸਾਲ ਪਹਿਲਾਂ ਵੀ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਤੇ ਹਮਲੇ ਹੋਏ ਸਨ। ਉਦੋਂ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੇ ਵੀ ਦੌਰਾ ਕੀਤਾ ਸੀ। ਪੰਜਾਬੀ ਕਿਸਾਨਾਂ ਨੇ ਹੁਣ ਇਕੱਠੇ ਹੋ ਕੇ ਭੁੱਜ ਪੁਲਿਸ ਕੋਲ ਵੀ ਇਸ ਮਾਮਲੇ ਨੂੰ ਉਠਾਇਆ ਹੈ। ਥਾਣਾ ਭੁੱਜ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਹੈ। ਪੁਲਿਸ ਨੇ ਪੀੜਤ ਕਿਸਾਨ ਦੇ ਬਿਆਨ ਵੀ ਕਲਮਬੰਦ ਕਰ ਲਏ ਨੇ। ਭੁੱਜ ਦੇ ਪਿੰਡ ਲੋਰੀਆ ਵਿੱਚ ਕਿਸਾਨ ਜਸਵਿੰਦਰ ਸਿੰਘ ਦੀ ਕਰੀਬ 7 ਏਕੜ ਸਰੋਂ ਦੀ ਫਸਲ ਨੂੰ ਅੱਧੀ ਰਾਤ ਨੂੰ ਅੱਗ ਲਗਾਈ ਗਈ ਹੈ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 1:45 ਵਜੇ ਰਾਤ ਨੂੰ ਉਹਨਾਂ ਦੇ ਘਰ ਦਾ ਕੁੰਡਾ ਖੜਕਾ ਕੇ ਰਾਹਗੀਰ ਨੇ ਖੇਤਾਂ ਵਿੱਚ ਸਰੋਂ ਦੀ ਫਸਲ ਨੂੰ ਲੱਗੀ ਅੱਗ ਬਾਰੇ ਸੂਚਨਾ ਦਿੱਤੀ। ਉਸਨੇ ਉਦੋਂ ਹੀ ਪੁਲਿਸ ਕੰਟਰੋਲ ਰੂਮ ਤੇ ਫੋਨ ਕਰ ਦਿੱਤਾ ਸੀ। ਜਦੋਂ ਤੱਕ ਉਹ ਖੇਤ ਪੁੱਜੇ, ਉਦੋਂ ਤੱਕ ਸਾਰੀ ਫਸਲ ਸੁਆਹ ਹੋ ਚੁੱਕੀ ਸੀ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਲੋਰੀਆ 'ਚ ਭਾਜਪਾ ਨਾਲ ਸੰਬੰਧਿਤ 2 ਭਰਾਵਾਂ ਨੇ ਪਹਿਲਾਂ ਵੀ ਪੰਜਾਬੀ ਕਿਸਾਨਾਂ ਦੀ ਜ਼ਮੀਨ ਨੱਪੀ ਹੋਈ ਹੈ ਅਤੇ ਹੁਣ ਉਹ ਪੰਜਾਬ ਦੇ ਕਿਸਾਨਾਂ ਨੂੰ ਡਰਾ ਕੇ ਭਜਾਉਣਾ ਚਾਹੁੰਦੇ ਨੇ। ਉਹਨਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੇ ਪਹਿਲਾਂ ਵੀ ਇਹਨਾਂ ਦੋਵਾਂ ਭਰਾਵਾਂ ਨਾਲ ਕਈ ਕੇਸ ਪੁਲਿਸ ਕੋਲ ਚੱਲ ਰਹੇ ਨੇ। ਉਹਨਾਂ ਦੱਸਿਆ ਕਿ 7 ਏਕੜ ਵਿੱਚ ਲੱਗੀ ਸਰੋਂ ਦੀ ਫਸਲ ਉਹਨਾਂ ਨੇ ਇਕੱਠੀ ਕਰਕੇ ਖੇਤ ਵਿੱਚ ਰੱਖੀ ਸੀ, ਜਿਸ ਨੂੰ ਅੱਗ ਲਗਾਈ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਪੁਲਿਸ ਨੇ ਮੌਕਾ ਤਾਂ ਦੇਖ ਲਿਆ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਕਿਸਾਨ ਦੱਸਦੇ ਨੇ ਕਿ ਸਾਲ 2013 ਵਿੱਚ ਵੀ ਸਥਾਨਕ ਆਗੂ ਪੰਜਾਬੀ ਕਿਸਾਨਾਂ ਦੇ ਘਰ ਫੂਕਣ ਲਈ ਆ ਗਏ ਸਨ ਅਤੇ ਇੱਕ ਦਫਾ ਤਾਂ ਗੱਡੀਆਂ ਤੇ ਵੀ ਹਮਲਾ ਕੀਤਾ ਗਿਆ ਸੀ। ਬਹਰਹਾਲ ਗੁਜਰਾਤ ਵਿੱਚ ਕਿਸਾਨਾਂ ਦੇ ਉੱਤੇ ਕੀਤੇ ਜਾ ਰਹੇ ਇਹ ਹਮਲੇ ਬੜੀ ਮੰਦਭਾਗੀ ਘਟਨਾ ਹੈ। ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਚੁਕੰਨਾ ਹੋਣ ਦੀ ਲੋੜ ਹੈ ਅਤੇ ਦੋਸ਼ੀਆਂ ਉੱਤੇ ਕਾਰਵਾਈ ਕਰਨ ਦੀ ਲੋੜ ਹੈ, ਤਾਂ ਜੋ ਲੋਕ ਆਪਣੇ ਘਰਾਂ ਵਿੱਚ ਮਹਿਫੂਜ਼ ਸੌਂ ਸਕਣ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੇ ਰਿਕਾਰਡ ਵਿੱਚ 1,69,912 ਕੇਸ ਸਾਹਮਣੇ ਆਉਣ ਨਾਲ ਕੋਵਿਡ-19 ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 90% ਤੋਂ ਘਟ ਕੇ 79.96% ਰਹਿ ਗਈ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਰਫ਼ਤਾਰ ਫੜ ਲਈ ਹੈ। ਇਨਫੈਕਸ਼ਨ ਦੇ ਹੁਣ ਤੱਕ ਸਭ ਤੋਂ ਜ਼ਿਆਦਾ 1,68,912 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਡ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 1,35,27,717 ਹੋ ਗਈ ਹੈ। ਪੀੜਤ ਲੋਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਬ੍ਰਾਜ਼ੀਲ ਨੂੰ ਪਿੱਛੇ ਛੱਡ ਕੇ ਭਾਰਤ ਦੂਜੇ ਸਥਾਨ ਤੇ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਦੇ ਮੁਤਾਬਕ ਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 12 ਲੱਖ ਤੋਂ ਜ਼ਿਆਦਾ ਹੋ ਗਈ ਹੈ ਅਤੇ 904 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਨਫੈਕਸ਼ਨ ਨਾਲ ਹੁਣ ਤੱਕ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 1,70,179 ਹੋ ਗਈ ਹੈ। ਦੇਸ਼ ਵਿੱਚ ਪੀੜਤ ਲੋਕਾਂ ਦੇ ਤੰਦਰੁਸਤ ਹੋਣ ਦੀ ਦਰ 90% ਤੋਂ ਘੱਟ ਹੁੰਦੀ ਜਾ ਰਹੀ ਹੈ। ਅਮਰੀਕਾ ਦੇ ਜੌਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਬ੍ਰਾਜ਼ੀਲ ਤੋਂ ਅੱਗੇ ਨਿਕਲ ਗਿਆ ਹੈ। ਬ੍ਰਾਜ਼ੀਲ ਵਿੱਚ ਕੋਵਿਡ ਕੇਸਾਂ ਦੇ ਹੁਣ ਤੱਕ 1,34,82,023 ਮਾਮਲੇ ਸਾਹਮਣੇ ਆਏ ਨੇ। ਅਮਰੀਕਾ ਵਿੱਚ ਸਭ ਤੋਂ ਜ਼ਿਆਦਾ
3 ਕਰੋੜ 11 ਲੱਖ 98,055 ਮਾਮਲੇ ਸਾਹਮਣੇ ਆਏ, ਜਦੋਂ ਕਿ ਦੁਨੀਆ ਭਰ ਤੋਂ ਹੁਣ ਤੱਕ ਇਨਫੈਕਟਡ ਮਰੀਜ਼ਾਂ ਦੇ 13 ਕਰੋੜ 61 ਲੱਖ 36,954 ਮਾਮਲੇ ਆਏ ਨੇ। ਵਾਇਰਸ ਦੇ ਰੋਜ਼ਾਨਾ ਮਾਮਲਿਆਂ ਵਿੱਚ ਲਗਾਤਾਰ 33ਵੇਂ ਦਿਨ ਵਿੱਚ ਹੋਏ ਵਾਧੇ ਦੇ ਵਿੱਚ ਦੇਸ਼ ਵਿੱਚ ਇਲਾਜ ਅਧੀਨ ਲੋਕਾਂ ਦੀ ਗਿਣਤੀ ਵੱਧ ਕੇ 12,01,009 ਹੋ ਗਈ ਹੈ, ਜੋ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 8.8% ਹੈ, ਜਦੋਂ ਕਿ ਲੋਕਾਂ ਦੇ ਤੰਦਰੁਸਤ ਹੋਣ ਦੀ ਦਰ ਡਿੱਗ ਕੇ 99.86% ਹੋ ਗਈ ਹੈ। 4 ਮਹੀਨੇ ਤੋਂ ਔਖੇ ਸੌਖੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਢਾਲ ਬਣੀ ਬੈਠੇ ਨੇ। ਅੱਜ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਵਿਸਾਖੀ ਦਾ ਦਿਹਾੜਾ ਇਹਨਾਂ ਬਾਰਡਰਾਂ ਉੱਤੇ ਹੀ ਮਨਾਉਣ ਦਾ ਅਹਿਦ ਲਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦਿੱਲੀ ਵਿੱਚ ਵੱਖ-ਵੱਖ ਮੋਰਚਿਆਂ ਤੇ ਵਿਸਾਖੀ ਦੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ ਜਾਵੇਗਾ, ਜਦਕਿ 14 ਅਪ੍ਰੈਲ ਨੂੰ ਅੰਬੇਦਕਰ ਜਯੰਤੀ ਸੰਵਿਧਾਨ ਬਚਾਓ ਦਿਵਸ ਉੱਤੇ ਕਿਸਾਨ ਬਹੁਜਨ ਏਕਤਾ ਦਿਵਸ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਮੋਰਚੇ ਨੇ ਇਸ ਦਿਨ ਦੇਸ਼ ਭਰ ਦੇ ਦਲਿਤ ਆਦੀਵਾਸੀਆਂ ਤੇ ਬਹੁਜਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਬਹੁਜਨ ਸਮਾਜ ਦੇ ਕਈ ਨੁਮਾਇੰਦੇ 14 ਅਪ੍ਰੈਲ ਨੂੰ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਦਿੱਲੀ ਦੇ ਆਲੇ ਦੁਆਲੇ ਕਿਸਾਨਾਂ ਦੇ ਹੋਰ ਧਰਨਿਆਂ ਤੇ ਪਹੁੰਚਣਗੇ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਦੇਸ਼ ਦੇ ਸ਼ੋਸ਼ਿਤ, ਦੱਬੇ ਕੁਚਲੇ ਲੋਕਾਂ ਦੀ ਆਜ਼ਾਦੀ ਦੇ ਸੁਪਨੇ ਦੇ ਨਾਇਕ ਨੇ। ਅਸੀਂ ਉਹਨਾਂ ਨੂੰ ਸੰਵਿਧਾਨ ਦੇ ਸਿਰਜਣਹਾਰ ਵਜੋਂ ਜਾਣਦੇ ਹਾਂ। ਜਦੋਂ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ, ਖੇਤੀਬਾੜੀ ਅਤੇ ਕਰਜ਼ੇ ਕਰਕੇ ਘਾਟਾ ਵੱਧ ਰਿਹਾ ਹੈ, ਤਾਂ ਇਸ ਦੇ ਕਾਰਨ ਖੇਤੀ ਨਾਲ ਜੁੜੇ ਲੋਕਾਂ ਉੱਤੇ ਸੰਕਟ ਵੀ ਵੱਧ ਰਿਹਾ ਹੈ। ਉਹਨਾਂ ਦੱਸਿਆ ਕਿ ਖੇਤੀਬਾੜੀ ਲਈ ਬਣਾਏ ਇਹ 3 ਕਾਨੂੰਨਾਂ ਤੇ ਬਿਜਲੀ ਬਿੱਲ 2020 ਵੀ ਮੋਦੀ ਸਰਕਾਰ ਦੀਆਂ ਗਰੀਬ ਵਿਰੋਧੀ ਨੀਤੀਆਂ ਦਾ ਅਗਲਾ ਕਦਮ ਹੈ। ਇਹ ਕਾਨੂੰਨ ਜ਼ਮੀਨਾਂ ਵਾਲੇ ਤੇ ਬੇਜ਼ਮੀਨੇ ਕਿਸਾਨਾਂ ਲਈ ਖਤਰਾ ਬਣ ਗਏ ਨੇ। ਖੇਤੀ ਦਾ ਇਹ ਨਵਾਂ ਢਾਂਚਾ ਬੇਜ਼ਮੀਨੇ ਤੇ ਗਰੀਬਾਂ ਲਈ ਹੋਰ ਵੀ ਖਤਰਨਾਕ ਹੈ। ਉਹਨਾਂ ਕਿਹਾ ਕਿ ਠੇਕੇ ਤੇ ਖੇਤੀ ਕਰਨ ਵਾਲੇ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਤੋਂ ਹੀ ਆਉਂਦੇ ਨੇ। ਦੇਸ਼ ਦੇ ਲੋਕਾਂ ਲਈ ਇਹ ਬੜੇ ਉਤਸ਼ਾਹ ਦੀ ਗੱਲ ਹੈ ਕਿ ਬੇਜ਼ਮੀਨੇ ਕਿਸਾਨ, ਉਹਨਾਂ ਦੀਆਂ ਜਥੇਬੰਦੀਆਂ ਵੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਲੜ ਰਹੀਆਂ ਨੇ। ਕਿਸਾਨ ਆਗੂ ਨੇ ਕਿਹਾ ਕਿ ਅੱਜ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਸ਼ੁਭ ਮੌਕੇ ਤੇ ਦਿੱਲੀ ਦੇ ਕਿਸਾਨ ਮੋਰਚਿਆਂ ਤੇ ਬੈਠੇ ਕਿਸਾਨ ਇਸ ਪ੍ਰੋਗਰਾਮ ਨੂੰ ਰਵਾਇਤੀ ਢੰਗ ਨਾਲ ਮਨਾਉਣਗੇ। ਕਿਸਾਨਾਂ, ਮਜ਼ਦੂਰਾਂ, ਗਰੀਬਾਂ ਦੀ ਮੁਕਤੀ ਅਤੇ ਸਮਾਜਿਕ ਨਿਆਂ ਦੀ ਰਾਹ ਦਿਖਾਉਣ ਵਾਲੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਸਿੰਘੂ ਸਰਹੱਦ ਤੇ ਵੀ ਪ੍ਰੋਗਰਾਮ ਹੋਣਗੇ। ਟਿਕਰੀ ਬਾਰਡਰ ਉੱਤੇ ਪਿੰਡ ਕੈਲੀਫੋਰਨੀਆ ਤੇ ਵਿਸਾਖੀ ਦੇ ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਖੇਡਾਂ ਅਤੇ ਹੋਰ ਰਵਾਇਤੀ ਪ੍ਰੋਗਰਾਮ ਹੋਣਗੇ। ਦਿੱਲੀ ਪੁਲਿਸ ਨੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਉਸ ਉੱਤੇ ਤਸ਼ੱਦਦ ਢਾਉਣ ਦੇ ਲੱਗੇ ਦੋਸ਼ਾਂ ਨੂੰ ਨਕਾਰਿਆ। ਇਸ ਤੋਂ ਪਹਿਲਾਂ ਲੱਖਾ ਸਿਧਾਣਾ ਅਤੇ ਉਸ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਦੀ ਜ਼ਿੰਮੇਵਾਰ ਦਿੱਲੀ ਪੁਲਿਸ ਹੈ। ਦਿੱਲੀ ਪੁਲਿਸ ਨੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਉਸ ਉੱਤੇ ਤਸ਼ੱਦਦ ਢਾਉਣ ਦੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਂਝ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਗੁਰਦੀਪ ਸਿੰਘ ਉਰਫ ਮੁੰਡੀ ਨੂੰ ਦਿੱਲੀ ਪੁਲਿਸ ਦੀ ਟੀਮ ਵੱਲੋਂ ਪੰਜਾਬ 'ਚ ਚੁੱਕਣ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਤੇ ਹੋਈ ਹਿੰਸਾ ਦੇ ਮਾਮਲੇ 'ਚ ਕਈ ਕੇਸ ਦਰਜ ਕੀਤੇ ਸਨ ਅਤੇ 160 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਬਿਆਨ 'ਚ ਕਿਹਾ ਗਿਆ ਕਿ ਲੱਖਾ ਸਿਧਾਣਾ ਇਹਨਾਂ ਕੇਸਾਂ 'ਚੋਂ ਲੋੜੀਂਦਾ ਹੈ ਅਤੇ ਉਹ ਗ੍ਰਿਫਤਾਰੀ ਤੋਂ ਬਚ ਰਿਹਾ ਹੈ। ਪੁਲਿਸ ਮੁਤਾਬਕ 8 ਅਪ੍ਰੈਲ ਨੂੰ ਵਿਸ਼ੇਸ਼ ਸੈੱਲ ਦੀ ਟੀਮ ਪਟਿਆਲਾ 'ਚ ਲੱਖਾ ਸਿਧਾਣੇ ਦੀ ਭਾਲ 'ਚ ਗਈ ਸੀ ਅਤੇ ਉਹਨਾਂ ਗੁਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਸੀ। ਉਸ ਤੋਂ ਲੱਖਾ ਸਿਧਾਣਾ ਦੀ ਮੌਜੂਦਗੀ ਬਾਰੇ ਅਤੇ ਹੋਰ ਸਵਾਲ ਪੁੱਛੇ ਗਏ ਸਨ। ਇਸ ਮਗਰੋਂ ਉਸ ਨੂੰ ਲੋੜ ਪੈਣ ਤੇ ਮੁੜ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੰਦਿਆਂ ਛੱਡ ਦਿੱਤਾ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ ਹੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਇਹਨਾਂ ਕੇਸਾਂ 'ਚ ਗ੍ਰਿਫਤਾਰ ਕੀਤੇ ਗਏ 160 ਮੁਲਾਜ਼ਮਾਂ 'ਚੋਂ ਕਿਸੇ ਨੇ ਵੀ ਅਜੇ ਤੱਕ ਕੁੱਟਮਾਰ ਅਤੇ ਗਲਤ ਵਿਵਹਾਰ ਕਰਨ ਦੇ ਦੋਸ਼ ਨਹੀਂ ਲਾਏ ਨੇ। ਉਹਨਾਂ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਚੁੱਕਣ ਅਤੇ ਕੁੱਟਮਾਰ ਦੇ ਦੋਸ਼ ਝੂਠੇ, ਆਧਾਰਹੀਣ ਅਤੇ ਮਨਘੜਤ ਨੇ ਤਾਂ ਜੋ ਜਾਂਚ ਟੀਮ ਉੱਤੇ ਦਬਾਅ ਬਣਾਇਆ ਜਾ ਸਕੇ। ਬਹਰਹਾਲ ਦਿੱਲੀ ਪੁਲਿਸ ਜੇਕਰ ਇਹਨਾਂ ਦੋਸ਼ਾਂ ਤੋਂ ਮੁਨਕਰ ਹੁੰਦੀ ਹੈ ਤਾਂ ਲੱਖਾ ਸਿਧਾਣਾ ਦੇ ਭਰਾ ਨੂੰ ਇੰਨੀਆਂ ਸੱਟਾਂ ਮਾਰਨ ਦਾ ਕੌਣ ਦੋਸ਼ੀ ਹੈ? ਉਸ ਦੀ ਤਾਂ ਹਾਲਤ ਗੰਭੀਰ ਬਣੀ ਹੋਈ ਹੈ ਤੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪਾਕਿਸਤਾਨ ਵਿੱਚ ਦੰਗੇ ਭੜਕਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਫਰਾਂਸ ਦੇ ਕਾਰਟੂਨਿਸਟ ਨੇ ਨਬੀ ਪਾਕ ਜੀ ਦੇ ਕਾਰਟੂਨ ਬਣਾਏ ਸਨ, ਜਿਸ ਕਾਰਨ TLP ਜਮਾਤ ਨੇ ਪਾਕਿਸਤਾਨੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਫਰਾਂਸ ਦੇ ਅੰਬੈਸਡਰ ਨੂੰ ਪਾਕਿਸਤਾਨ ਤੋਂ ਬਾਹਰ ਕੱਢਿਆ ਜਾਵੇ। ਉਸ ਸਮੇਂ ਪਾਕਿਸਤਾਨ ਨੇ ਉਸ ਦੀ ਅਪੀਲ ਮੰਨੀ, ਪਰ ਹੁਣ ਪਾਕਿਸਤਾਨ ਸਰਕਾਰ ਨੇ TLP ਦੀ ਗੱਲ ਮੰਨਣ ਦੀ ਬਜਾਏ ਉਹਨਾਂ ਦੇ ਹੈੱਡ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੇ ਨੇ ਪਾਕਿਸਤਾਨ ਤੋਂ ਨਾਸਿਰ ਅਲੀ, ਜੋ ਕਿ ਪਾਕਿਸਤਾਨ 'ਚ ਮੌਜੂਦ ਨੇ। ਨਾਸਿਰ ਅਲੀ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ।
ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕੁਮ। ਨਾਜ਼ਰ, ਕਿਹੜੇ ਇਲਾਕੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਭੰਨਤੋੜ ਕੀਤੀ ਹੈ ਤੇ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਤਾਂ ਨਹੀਂ? ਹਾਂਜੀ, ਜਾਨੀ ਨੁਕਸਾਨ ਹੋਣ ਦੀਆਂ ਇਤਲਾਤ ਮਿਲ ਰਹੀਆਂ ਹੈਗੀਆਂ ਨੇ। ਜਾਨੀ ਨੁਕਸਾਨ ਲਾਹੌਰ ਦੇ ਵਿੱਚ ਇੱਕ ਬੰਦੇ ਦੀ ਡੈਥ ਹੋਈ ਹੈ, ਇੱਕ ਬੰਦੇ ਦੀ ਫੈਸਲਾਬਾਦ ਦੇ ਵਿੱਚ ਡੈਥ ਹੋਈ ਹੈ, ਲਾਇਲਪੁਰ ਜਿਹਨੂੰ ਕਹਿੰਦੇ ਸੀ ਪਹਿਲੇ। ਮਸਲਾ ਇਹ ਹੈ ਕਿ ਅੱਜ ਤੋਂ ਤਕਰੀਬਨ 5 ਤੋਂ 6 ਮਹੀਨੇ ਪਹਿਲੇ ਇੱਕ ਧਰਨਾ ਹੋਇਆ ਸੀ ਇਸਲਾਮਾਬਾਦ ਦੇ ਵਿੱਚ ਨਵੰਬਰ 2020 ਦੇ ਵਿੱਚ, ਜਿਹਦੇ ਵਿੱਚ ਇਹ ਮੁਤਾਲਬਾ ਕੀਤਾ ਗਿਆ ਸੀ ਕਿ ਫਰਾਂਸ ਦੇ ਜਿਹੜੇ ਪਬਲਿਸ਼ਰ ਨੇ, ਫਰਾਂਸ ਦੇ ਜਿਹੜੇ ਕਾਰਟੂਨਿਸਟ ਨੇ, ਨਬੀ ਪਾਕ ਦੀ ਗੁਸਤਾਖੀ ਦੇ ਵਿੱਚ ਕਾਰਟੂਨ ਬਣਾਏ ਸੀ, ਉਹਦੇ ਮੁਤਬਾਦਲ ਤੇ ਉਹਦੇ ਬਦਲੇ ਦੇ ਉੱਪਰ ਤੁਸੀਂ ਪਾਕਿਸਤਾਨ ਦੇ ਵਿੱਚੋਂ ਫਰਾਂਸ ਦੇ ਸਫੀਰ ਨੂੰ ਕੱਢ ਦਿਓ। ਅਸੀਂ ਫਰਾਂਸ ਦੇ ਨਾਲ ਸਾਰੇ ਤਜਾਰਤੀ ਤਾਲੁਕਾਤ ਖਤਮ ਕਰਨੇ ਨੇ। ਉਸ ਧਰਨੇ ਨੂੰ ਖਤਮ ਕਰਨ ਲਈ ਹਕੂਮਤ ਨੇ TLP ਜਮਾਤ ਦੇ ਨਾਲ, ਜਿਹੜੀ ਤਹਿਰੀਕੇ ਲਬੈਕ ਪਾਕਿਸਤਾਨ ਜਮਾਤ ਹੈਗੀ ਹੈ, ਇੱਕ ਮਜ਼ਹਬੀ ਜਮਾਤ ਹੈ, ਉਹਦੇ ਨਾਲ ਇੱਕ ਮੁਆਹਿਦਾ ਕੀਤਾ ਸੀ। ਉਹ 4 ਰੁਕਨੀ ਮੁਆਹਿਦਾ ਸੀ। ਉਹਦੇ ਵਿੱਚ ਵਜ਼ੀਰ ਆਜ਼ਮ ਇਮਰਾਨ ਖਾਨ ਖੁਦ ਵੀ ਸ਼ਾਮਿਲ ਸੀ ਤੇ ਉਹਦੇ ਵਿੱਚ ਮਜ਼ਹਬੀ ਅਮੂਰ ਦੇ ਜਿਹੜੇ ਸਾਡੇ ਹੈਡ ਹੈਗੇ ਨੇ ਨੂਰੁਲ ਹਕ ਸਾਹਿਬ, ਉਹ ਵੀ ਮੌਜੂਦ ਸੀ। ਤੇ ਇਹ ਮੁਆਹਿਦਾ ਕੀਤਾ ਗਿਆ ਕਿ 3 ਤੋਂ 4 ਮਹੀਨਿਆਂ ਤੱਕ ਅਸੀਂ ਪਾਕਿਸਤਾਨ ਦੇ ਵਿੱਚੋਂ ਫਰਾਂਸ ਦੇ ਸਫੀਰ ਨੂੰ ਕੱਢ ਦੇਵਾਂਗੇ। ਲੇਕਿਨ ਇਸੇ ਦੌਰਾਨ ਹੀ TLP ਦੇ ਜਿਹੜੇ ਹੈਡ ਸੀ ਖਾਦਮ ਹੁਸੈਨ ਰਿਜ਼ਵੀ, ਉਹਨਾਂ ਦੀ ਡੈਥ ਹੋ ਗਈ। ਫਿਰ ਖਾਦਮ ਹੁਸੈਨ ਰਿਜ਼ਵੀ ਤੋਂ ਬਾਅਦ ਉਹਨਾਂ ਦੇ ਬੇਟਾ ਜਿਹੜੇ ਸੀ ਸਾਦ ਹੁਸੈਨ ਰਿਜ਼ਵੀ, ਉਹਨਾਂ ਨੂੰ ਬਣਾਇਆ ਗਿਆ ਇਸ ਜਮਾਤ ਦਾ ਹੈਡ TLP ਦਾ। ਲੇਕਿਨ ਇਸ ਤੋਂ ਬਾਅਦ ਹੋਇਆ ਇਸ ਤਰ੍ਹਾਂ ਕਿ ਹਕੂਮਤ ਨੇ ਫਿਰ ਇੱਕ ਡੈਡਲਾਈਨ ਦਿੱਤੀ। ਉਸ ਡੈਡਲਾਈਨ ਨੂੰ 20 ਅਪ੍ਰੈਲ ਤੱਕ ਰੱਖਿਆ ਗਿਆ। ਉਹ 20 ਅਪ੍ਰੈਲ ਤੱਕ ਉਹਨਾਂ ਨੇ ਇੱਕ ਮੁਆਹਿਦਾ ਹੋਇਆ TLP ਦਾ ਤੇ ਹਕੂਮਤ ਦਾ ਕਿ ਜੀ ਹਲੇ 20 ਅਪ੍ਰੈਲ ਤਾਰੀਖ ਨਹੀਂ ਸੀ ਆਈ। ਲੇਕਿਨ ਹਕੂਮਤ ਨੇ ਕੀ ਕੀਤਾ, ਹਕੂਮਤ ਨੇ ਬਗੈਰ ਕਿਸੇ ਵਾਰੰਟ ਤੋਂ, ਬਗੈਰ ਕਿਸੇ ਜੁਰਮ ਤੋਂ TLP ਦੇ ਜਿਹੜੇ ਸਰਬਰਾਹ ਹੈਗੇ ਸੀ ਸਾਦ ਹਸਨ ਰਿਜ਼ਵੀ ਸਾਹਿਬ, ਉਹਨਾਂ ਨੂੰ ਲਾਹੌਰ ਇੱਕ ਜਨਾਜ਼ੇ ਤੋਂ ਸ਼ਿਰਕਤ ਕਰਕੇ ਵਾਪਸ ਆ ਰਹੇ ਸੀ ਤੇ ਉਹਨਾਂ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ। ਜਦੋਂ ਉਹਨਾਂ ਦੀ ਕੱਲ ਦੁਪਹਿਰ ਨੂੰ ਗ੍ਰਿਫਤਾਰੀ ਹੋਈ ਹੈ, ਯਾਨੀ ਪਾਕਿਸਤਾਨ ਦੇ ਵਕਤ ਦੇ ਮੁਤਾਬਿਕ ਦੁਪਹਿਰੇ 3 ਵਜੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਉਸ ਤੋਂ ਬਾਅਦ ਮੁਲਕ ਦੇ ਵਿੱਚ ਹੰਗਾਮੇ ਸ਼ੁਰੂ ਹੋ ਗਏ। ਹੰਗਾਮੇ ਇਸ ਹੱਦ ਤੱਕ ਜ਼ਿਆਦਾ ਹੋ ਗਏ, ਤੁਸੀਂ ਇਹ ਬਿਹਤਰ ਜਾਣਦੇ ਹੋ ਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਸਿਆਸੀ ਜਮਾਤ ਦੇ ਨਾਲ ਕੋਈ ਟੁਰੇ ਨਾ ਟੁਰੇ, ਲੇਕਿਨ ਮਜ਼ਹਬੀ ਜਮਾਤ ਦੇ ਨਾਲ ਲੋਕ ਘਰਾਂ ਚੋਂ ਨਾ ਬਾਹਰ ਨਿਕਲ ਆ ਜਾਂਦੇ। ਲੋਕਾਂ ਦੇ ਜਜ਼ਬਾਤ ਵਬਸਤਾ ਹੁੰਦੇ ਨੇ, ਲੋਕਾਂ ਦੀ ਫੀਲਿੰਗਸ ਅਟੈਚ ਹੁੰਦੀਆਂ ਤੇ ਇਸੇ ਤਰ੍ਹਾਂ ਫਿਰ ਮੁਲਕ ਗੀਰ ਦੀ ਹੜਤਾਲ ਸ਼ੁਰੂ ਹੋ ਗਈ। ਇਹ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਮੁਲਕ ਦੇ ਵੱਡੇ ਵੱਡੇ ਸ਼ਹਿਰ ਨੇ ਰਾਵਲਪਿੰਡੀ, ਇਸਲਾਮਾਬਾਦ, ਮੁਲਤਾਨ, ਕਰਾਚੀ, ਫੈਸਲਾਬਾਦ, ਲਾਹੌਰ, ਇਹਨਾਂ ਦੇ ਦਾਖਲੀ ਰਾਸਤੇ ਜਿਹੜੇ ਸੀ ਉਹਨਾਂ ਨੇ ਕੰਟੇਨਰ ਲਾ ਕੇ, ਅੱਗਾ ਲਾ ਕੇ, ਟਾਇਰ ਲਾ ਕੇ ਬੰਦ ਕਰ ਦਿੱਤੇ। ਇਸੇ ਦੌਰਾਨ ਬਹੁਤ ਸਭ ਤੋਂ ਵੱਡਾ ਜਿਹੜਾ ਮਸਲਾ ਪੈਦਾ ਹੋਇਆ ਉਹ ਐਂਬੂਲੈਂਸ ਤੇ ਹੋਇਆ, ਕਿਉਂਕਿ ਟ੍ਰੈਫਿਕ ਜੈਮ ਬਹੁਤ ਵੱਡੀ ਹੈ। ਹਾਲੇ ਤੱਕ ਟ੍ਰੈਫਿਕ ਜੈਮ ਨਹੀਂ ਖੁੱਲੀ। ਤਕਰੀਬਨ 14 ਤੋਂ 15 ਘੰਟੇ ਹੋ ਗਏ ਨੇ। ਟ੍ਰੈਫਿਕ ਦੀਆਂ ਲੰਬੀਆਂ ਕਤਾਰਾਂ ਲੱਗੀਆਂ, ਜਿਹਦੇ ਵਿੱਚ ਐਂਬੂਲੈਂਸ ਵੀ ਹੈ, ਜਿਹਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਵਾਸਤੇ ਆਕਸੀਜਨ ਜਿਹੜੀ ਹੈ ਉਹ ਵੀ ਜਾ ਰਹੀ ਸੀ। ਤੇ ਇਹ ਬੜੀਆਂ ਮੁਸ਼ਕਲਾਂ ਪੈਦਾ ਹੋਈਆਂ ਨੇ। ਹਾਲੇ ਤੱਕ ਕੋਈ ਮੁਜ਼ਾਕਰਾਤ ਨਹੀਂ ਹੋਏ, ਹਾਲੇ ਤੱਕ ਕੋਈ ਡੈਡਲਾਈਨ ਨਹੀਂ ਹਕੂਮਤ ਵੱਲੋਂ ਆਈ ਗਈ, ਹਾਲੇ ਤੱਕ ਕੋਈ ਹਕੂਮਤੀ ਕਾਰਕੁਨ ਜਾਂ ਕੋਈ ਹਕੂਮਤ ਦਾ ਵਫਦ ਜਿਹੜਾ ਹੈਗਾ ਉਹਨਾਂ ਨੇ ਆਣ ਕੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਜਿਹੜੇ ਇhtਜਾਜ ਲੋਕ ਕਰ ਰਹੇ ਨੇ, ਉਹਨਾਂ ਨਾਲ ਆ ਕੇ ਕੋਈ ਡੀਲ ਨਹੀਂ ਕੀਤੀ। ਆਪਣੇ ਤੌਰ ਤੇ ਜਿਹੜੀ ਪੁਲਿਸ ਹੈਗੀ ਹੈ, ਪੁਲਿਸ ਸ਼ੈਲਿੰਗ ਵੀ ਕਰ ਰਹੀ ਹੈ, ਪਥਰਾਓ ਵੀ ਕਰ ਰਹੀ ਹੈ, ਡਾਂਗ ਵੀ ਚੱਲ ਰਹੀ ਹੈਗੀ ਹੈ। ਉਸ ਤੋਂ ਇਲਾਵਾ TLP ਦੇ ਕਾਰਕੁਨ ਹੈਗੇ ਨੇ, ਉਹ ਵੀ ਪੁਲਿਸ ਵਾਲਿਆਂ ਨੂੰ ਮਾਰ ਰਹੇ ਨੇ। ਬਹੁਤ ਸਾਰੀਆਂ ਸਾਨੂੰ ਇਹ ਵੀਡੀਓਜ਼ ਇੰਡੋਜ਼ TV ਟੀਮ ਪਾਕਿਸਤਾਨ ਨੂੰ ਬਹੁਤ ਸਾਰੀਆਂ ਵੀਡੀਓਜ਼ ਮਸੂਲ ਹੋ ਰਹੀਆਂ ਨੇ, ਜਿਹਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੁਲਿਸ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ, ਪੁਲਿਸ ਨੂੰ ਮਾਰਿਆ ਜਾ ਰਿਹਾ। ਇਹ ਜਿਹੜਾ ਹੈਗਾ ਇਹ ਬਹੁਤ ਸਾਰੇ ਜਿਹੜੇ ਦੰਗੇ ਫਸਾਦ ਦੀ ਵਜ੍ਹਾ ਤੋਂ ਮੁਲਕ ਦੀ ਸਾਲਮੀਅਤ ਤੇ ਬੜਾ ਮਸਲਾ ਬਣਿਆ ਹੋਇਆ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਬੜੇ ਮਸਾਇਲ ਕ੍ਰੀਏਟ ਹੋ ਰਹੇ ਹੈਗੇ ਨੇ। ਉਤੋਂ ਜਿਹੜੀ ਵਿਸਾਖੀ ਚੱਲ ਰਹੀ ਹੈਗੇ ਨੇ, ਤੁਸੀਂ ਜਾਣਦੇ ਹੋ ਕਿ ਤਕਰੀਬਨ 1100 ਸਿੱਖ ਯਾਤਰੀ ਜਿਹੜੇ ਹੈਗੇ ਨੇ ਉਹ ਪਾਕਿਸਤਾਨ ਆਏ ਹੋਏ ਨੇ। ਇਹ ਮਸਲਾ ਬਹੁਤ ਜ਼ਿਆਦਾ ਗੰਭੀਰ ਹੁੰਦਾ ਜਾ ਰਿਹਾ ਹੈ। ਟ੍ਰੈਫਿਕ ਦਾ ਨਿਜ਼ਾਮ ਜਿਹੜਾ ਹੈਗਾ ਉਹ ਬੁਰੀ ਤਰ੍ਹਾਂ ਮੁਤਾਸਰ ਹੈ। ਜੀ ਪ੍ਰਦਰਸ਼ਨਕਾਰੀ ਕੀ ਮੰਗ ਕਰ ਰਹੇ ਨੇ ਹੁਣ ਪ੍ਰਸ਼ਾਸਨ ਤੋਂ? ਹਕੂਮਤ ਜਿਹੜੀ ਹੈਗੀ ਉਹ ਸਿਰਫ ਇਹ ਮੰਗਾਰੀ ਕਰ ਰਹੀ ਹੈ। ਹਕੂਮਤ ਸਿਰਫ ਇਹ ਕਹਿ ਰਹੀ ਹੈਗੀ ਕਿ ਸਾਨੂੰ ਵਕਤ ਦਿਓ, ਸਾਨੂੰ ਵਕਤ ਦਿਓ। ਹਕੂਮਤ ਦਾ ਇੱਕ ਅਲੱਗ ਪੁਆਇੰਟ ਹੈਗਾ। ਹਕੂਮਤ ਦਾ ਪੁਆਇੰਟ ਇਹ ਹੈਗਾ ਕਿ ਅਗਰ ਸਫੀਰ ਨੂੰ ਕੱਢ ਦੇਵਾਂਗੇ, ਸਾਡੇ ਫਰਾਂਸ ਦੇ ਨਾਲ ਤਜਾਰਤੀ ਤਾਲੁਕਾਤ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਣਗੇ। ਹਾਲਾਂਕਿ ਇਹ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਸੀ ਜਾਂ ਫਰਾਂਸ ਦੇ ਜਿਹੜੇ ਹੈਡ ਹੈਗੇ ਸੀ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸੌਰੀ ਕਰ ਲਈ ਸੀ। ਲੇਕਿਨ ਜਿਹੜੀ TLP ਜਮਾਤ ਹੈ ਉਹ ਕਹਿ ਰਹੀ ਹੈ ਕਿ ਅਸੀਂ ਉਹਨਾਂ ਚਿਕਰ ਸਕੂਨ ਨਾਲ ਨਹੀਂ ਬੈਠਣਾ ਹੈਗਾ ਜਿੰਨਾ ਚਿਕਰ ਸਫੀਰ ਨੂੰ ਨਾ ਕਰ ਦਿੱਤਾ ਗਿਆ। ਦੋਵੇਂ ਜਮਾਤਾਂ ਯਾਨੀ ਕਿ ਦੋਵੇਂ ਫਰੀਕ ਹਨ, ਜਿਹੜੇ ਹਕੂਮਤ ਇੱਕ ਫਰੀਕ ਹੈ, ਇੱਕ TLP ਛੋਟੀ ਜਮਾਤ ਨਹੀਂ ਹੈਗੀ। ਇਹਨਾਂ ਨੇ ਪਿਛਲੇ ਸਾਲ ਪਹਿਲੀ ਦਫਾ ਇਲੈਕਸ਼ਨ 'ਚ ਸ਼ਿਰਕਤ ਕੀਤੀ ਤੇ 10 ਲੱਖ ਵੋਟ ਲਿਆ ਹੈਗਾ ਸੀ। ਇਹ ਬਹੁਤ ਵੱਡੀ ਜਮਾਤ ਹੈਗੀ ਹੈ। ਇਹ ਮਜ਼ਹਬ ਦੇ ਨਾਲ ਅਟੈਚ ਹੈ, ਮਜ਼ਹਬੀ ਜਮਾਤ ਹੈ, ਇਸ ਲਈ ਲੋਕਾਂ ਦਾ ਗਮੋ ਗੁੱਸਾ ਕੰਮ ਨਹੀਂ ਹੋ ਰਿਹਾ। ਸੋ ਦੰਗੇਕਾਰੀਆਂ ਨੂੰ ਸ਼ਾਂਤ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਕਾਰਵਾਈਆਂ ਨਹੀਂ ਕੀਤੀਆਂ ਜਾ ਰਹੀਆਂ। ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਉਹੀ ਜਿਹੜੀਆਂ ਰਵਾਇਤੀ ਕਾਰਵਾਈਆਂ ਹੁੰਦੀਆਂ ਨੇ ਕਿ ਪੁਲਿਸ ਵੱਲੋਂ ਸ਼ੈਲਿੰਗ ਕੀਤੀ ਜਾਂਦੀ ਹੈ, ਹਵਾਈ ਫਾਇਰਿੰਗ ਕੀਤੀ ਜਾਂਦੀ ਹੈ, ਪਥਰਾਓ ਕੀਤਾ ਜਾਂਦਾ ਹੈ। ਲੇਕਿਨ ਇਹ ਤਾਂ ਇੱਕ ਹਿੰਸਾ ਦਾ ਹੀ ਰੂਪ ਹੋ ਗਿਆ ਨਾ, ਕਿਉਂਕਿ ਪ੍ਰਦਰਸ਼ਨਕਾਰੀ ਵੀ ਪਥਰਾਓ ਕਰ ਰਹੇ ਨੇ, ਉਹਦੇ ਜਵਾਬ ਵਿੱਚ ਪੁਲਿਸ ਵੀ ਪਥਰਾਅ ਕਰ ਰਹੀ ਹੈ। ਕੋਈ ਅਜਿਹਾ ਤੋੜ ਬਦਲ ਨਹੀਂ ਕੱਢਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ ਜਾਵੇ ਜਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਮੰਨ ਲਿਆ ਜਾਵੇ? ਹਾਂਜੀ, ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਜਿਹੜੇ ਇhtਜਾਜ ਕਰ ਰਹੇ ਨੇ, ਉਹਨਾਂ ਦਾ ਇਸ ਟਾਈਮ ਸਿਰਫ ਇੱਕ ਹੀ ਮੁਤਾਲਬਾ ਹੈ। ਇਸ ਵਕਤ ਉਹਨਾਂ ਦਾ ਸਿਰਫ ਇੱਕੋ ਹੀ ਮੁਤਾਲਬਾ ਹੈ ਕਿ ਸਾਡੇ ਹੈਡ ਹੈਗੇ ਨੇ
ਜਿਹੜੇ ਸਾਡੇ ਸਾਧ ਹਸਨ ਰਿਜ਼ਵੀ ਸਾਹਿਬ ਨੇ TLP ਜਿਹੜੇ ਹੈੱਡ ਹੈਗੇ ਨੇ ਉਹਨਾਂ ਨੂੰ ਫਿਲ ਵਕਤ ਰਿਹਾ ਕੀਤਾ ਜਾਵੇ, ਕਿਉਂਕਿ ਬਿਲਾ ਜਵਾਜ਼ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੇ ਖਿਲਾਫ ਨਾ ਕੋਈ ਵਾਰੰਟ ਸੀ, ਨਾ ਉਹਨਾਂ ਦੇ ਖਿਲਾਫ ਕੋਈ ਗ੍ਰਿਫਤਾਰੀ ਦਾ ਕੋਈ ਜਵਾਜ਼ ਸੀ, ਨਾ ਗ੍ਰਿਫਤਾਰੀ ਦੀ ਕੋਈ ਵਜ੍ਹਾ ਹੈਗੀ ਸੀ। ਉਹ ਕਹਿ ਰਹੇ ਫਿਲਹਾਲ ਛੱਡਿਆ ਜਾਵੇ, ਜਦਕਿ ਜਿਹੜੀ ਪੁਲਿਸ ਹੈਗੀ ਹੈ, ਜਿਹੜੇ ਸਾਡੇ ਜਿਹੜੇ ਪੁਲਿਸ ਵੱਲੋਂ ਪਥਰਾਓ ਕੀਤਾ ਜਾ ਰਿਹਾ ਹੈ, ਸ਼ੈਲਿੰਗ ਕੀਤੀ ਜਾ ਰਹੀ ਹੈ, ਉਹ ਗਵਰਨਮੈਂਟ ਦੀ ਹਦਾਇਤ ਦੇ ਮੁਤਾਬਕ ਕਰ ਰਹੇ ਨੇ ਕਿ ਇਹਨਾਂ ਨੂੰ ਮੁੰਤਸ਼ਰ ਕੀਤਾ ਜਾਵੇ, ਇਹਨਾਂ ਨੂੰ ਅਲੱਗ ਕੀਤਾ ਜਾਵੇ। ਲੇਕਿਨ 14 ਘੰਟੇ ਗੁਜ਼ਰਨ ਦੇ ਬਾਵਜੂਦ ਵੀ ਲੋਕਾਂ ਦਾ ਗਮੋ ਗੁੱਸਾ ਜਿਹੜਾ ਹੈਗਾ ਉਸੇ ਤਰ੍ਹਾਂ ਹੀ ਬਰਕਰਾਰ ਹੈਗਾ। ਕੁਝ ਇਲਾਕਿਆਂ ਦੀ ਟ੍ਰੈਫਿਕ ਖੋਲ ਦਿੱਤੀ ਗਈ ਹੈ, ਉਹਦੇ ਵਿੱਚ ਜਿਹੜੇ ਕੁਝ ਮੁਜ਼ਾਹਿਰੀਨ ਸੀ ਉਹਨਾਂ ਦੇ ਨਾਲ ਜਿਹੜੇ ਪੁਲਿਸ ਦੇ ਸਰਬਰਾਹਾਂ ਸੀ, SHO ਜਾਂ DIG ਵਗੈਰਾ, ਉਹਨਾਂ ਨੇ ਕੁਝ ਜਾ ਕੇ ਮੁਆਇਦਾ ਕਰਕੇ ਉਹਨਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇhtਜਾਜ ਜਾਰੀ ਹੈ। ਲੇਕਿਨ ਉਹਨਾਂ ਨੇ ਆਪਣਾ ਇhtਜਾਜ ਪੂਰਾ ਅਮਨ ਕਰ ਦਿੱਤਾ ਹੈ। ਕੁਝ ਹਿੱਸਿਆਂ ਦੀ ਟ੍ਰੈਫਿਕ ਖੁੱਲ ਗਈ ਹੈ, ਕੁਝ ਹਿੱਸਿਆਂ ਦੇ ਵਿੱਚ ਫੈਸਲਾਬਾਦ ਤੇ ਮੁਲਤਾਨ ਤੇ ਬਹਾਵਲਪੁਰ, ਇਹ ਤਿੰਨ ਇਲਾਕੇ ਨੇ ਜਿਨ੍ਹਾਂ ਦੀ ਟ੍ਰੈਫਿਕ ਖੋਲ ਦਿੱਤੀ ਗਈ ਹੈ। ਬਾਕੀ ਦੂਸਰੇ ਇਲਾਕੇ ਦੀ ਟ੍ਰੈਫਿਕ ਉਸੇ ਤਰ੍ਹਾਂ ਦਾਖਲੀ ਰਾਸਤੇ ਜਿਹੜੇ ਹੈਗੇ ਨੇ ਉਹ ਬੰਦ ਨੇ। ਸ਼ਹਿਰੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਤ ਹੈਗੀਆਂ ਨੇ। ਸਭ ਤੋਂ ਵੱਡੀ ਵਜ੍ਹਾ ਜਿਹੜੀ ਹੈਗੀ ਉਹ ਸ਼ਹਿਰੀਆਂ ਲਈ ਹੈ ਕਿ ਸ਼ਹਿਰੀਆਂ ਲਈ ਕਿਉਂਕਿ SOPs ਤੇ ਅੱਗੇ ਅਮਲ ਨਹੀਂ ਹੋ ਰਿਹਾ ਹੈਗਾ, ਉਹ SOPs ਦੀਆਂ ਹੋਰ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਟ੍ਰੈਫਿਕ ਜਾਮ ਹੈ, ਲੰਬੀ ਕਤਾਰ ਲੱਗੀ ਹੋਈ ਹੈ, ਉਹ SOPs ਤੇ ਪੂਰਾ ਕੋਈ ਅਮਲ ਨਹੀਂ ਹੋ ਰਿਹਾ। ਲੋਕ ਜਿਹੜੇ ਫਸੇ ਹੋਏ ਨੇ, ਕੋਈ ਮਤਲਬ ਸਫ਼ਰ ਕਰ ਰਿਹਾ, ਕੋਈ ਸਟੂਡੈਂਟ ਹੈ, ਕੋਈ ਐਂਬੂਲੈਂਸ ਜਾ ਰਹੀ ਹੈ, ਆਮ ਸ਼ਹਿਰੀ ਜਿਹੜਾ ਹੈਗਾ, ਆਮ ਸ਼ਹਿਰੀ ਇਸ ਵਕਤ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਹੈ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਨਾਸਿਰ ਅਲੀ ਜੀ। ਸ਼ੁਕਰੀਆ ਜੀ। ਸੋ ਇਹ ਸਨ ਨਾਸਿਰ ਅਲੀ ਜੋ ਕਿ ਪਾਕਿਸਤਾਨ ਤੋਂ ਸਾਨੂੰ ਜਾਣਕਾਰੀ ਦੇ ਰਹੇ ਸਨ ਕਿ ਪਾਕਿਸਤਾਨ ਦੇ ਵਿੱਚ ਇਸ ਸਮੇਂ ਕਿਸ ਤਰ੍ਹਾਂ ਦੰਗੇ ਭੜਕੇ ਨੇ, ਪ੍ਰਦਰਸ਼ਨਕਾਰੀ ਕਿਸ ਤਰ੍ਹਾਂ ਪੁਲਿਸ ਦੇ ਉੱਤੇ ਪਥਰਾਅ ਕਰ ਰਹੇ ਨੇ ਤੇ ਮੋੜਵੀਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੀ ਉਹਨਾਂ ਦੇ ਉੱਤੇ ਪਥਰਾਅ ਕਰ ਰਹੀ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਸਰਕਾਰ ਨੇ ਲੰਘੇ 4 ਸਾਲਾਂ ਵਿੱਚ ਕਿਸਾਨ ਘੋਲਾਂ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਖਿਲਾਫ ਦਰਜ ਹੋਏ ਪੁਲਿਸ ਕੇਸ ਵਾਪਸ ਲੈਣ ਦੀ ਕਾਰਵਾਈ ਵਿੱਢ ਦਿੱਤੀ ਹੈ। ਦੱਸ ਦਈਏ ਕਿ ਇਹਨਾਂ 4 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਕੇਸ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਦਰਜ ਹੋਏ, ਦੂਜਾ ਜ਼ਿਲ੍ਹਾ ਮਾਨਸਾ, ਤੀਜਾ ਬਠਿੰਡਾ, ਚੌਥਾ ਅੰਮ੍ਰਿਤਸਰ ਦਿਹਾਤੀ ਤੇ ਸੰਗਰੂਰ, ਫਿਰੋਜ਼ਪੁਰ, ਫਰੀਦਕੋਟ ਤੇ ਤਰਨਤਾਰਨ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਮੌਜੂਦ ਨੇ। ਪੰਜਾਬ ਸਰਕਾਰ ਨੇ ਲੰਘੇ 4 ਸਾਲਾਂ ਵਿੱਚ ਕਿਸਾਨ ਘੋਲਾਂ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਖਿਲਾਫ ਦਰਜ ਹੋਏ ਪੁਲਿਸ ਕੇਸ ਵਾਪਸ ਲੈਣ ਦੀ ਕਾਰਵਾਈ ਵਿੱਢ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧੀ ਲੋੜੀਂਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ 9 ਅਪ੍ਰੈਲ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਬਾਰੇ ਫੈਸਲਾ ਜ਼ੁਬਾਨੀ ਕਲਾਮੀ ਐਲਾਨ ਕੀਤਾ ਸੀ, ਪਰ ਹੁਣ ਲਿਖਤੀ ਹੁਕਮ ਜਾਰੀ ਕਰ ਦਿੱਤੇ ਨੇ। ਸਰਕਾਰੀ ਪੱਤਰ ਅਨੁਸਾਰ ਪੁਲਿਸ ਨੂੰ ਇਹ ਕੇਸ ਵਾਪਸ ਲੈਣ ਲਈ ਆਖਿਆ ਗਿਆ ਹੈ। ਪੁਲਿਸ ਵੱਲੋਂ ਕਿਸਾਨ ਘੋਲ ਦੌਰਾਨ ਕਿਸਾਨ ਤੇ ਮਜ਼ਦੂਰ ਆਗੂਆਂ ਤੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਕਾਫੀ ਕੇਸ ਦਰਜ ਕੀਤੇ ਗਏ ਸਨ। ਪੰਜਾਬ ਸਰਕਾਰ ਨੇ ਸਾਲ 2017 ਤੋਂ ਹੁਣ ਤੱਕ ਕਿਸਾਨ ਤੇ ਮਜ਼ਦੂਰ ਆਗੂਆਂ ਖਿਲਾਫ ਦਰਜ ਹੋਏ ਪੁਲਿਸ ਕੇਸਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਅਨੁਸਾਰ 146 ਪੁਲਿਸ ਕੇਸ ਵਾਪਸ ਲਏ ਜਾਣੇ ਨੇ। ਇਹਨਾਂ ਵਿੱਚ ਉਹ ਕੇਸ ਵੀ ਸ਼ਾਮਲ ਨੇ ਜੋ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਏ ਜਾਣ ਵਜੋਂ ਦਰਜ ਹੋਏ ਨੇ। ਯਾਦ ਰਹੇ ਕਿ ਕੈਪਟਨ ਹਕੂਮਤ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ਦੇਖਦੇ ਹੋਏ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਕੇਸ ਵਾਪਸ ਲੈ ਕੇ ਕਿਸਾਨਾਂ ਦੀ ਹਮਦਰਦੀ ਵੀ ਖੱਟਣਾ ਚਾਹੁੰਦੀ ਹੈ, ਕਿਉਂਕਿ ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇ। ਮੰਤਵ ਕੋਈ ਵੀ ਹੋਵੇ, ਇਸ ਨਾਲ ਕਿਸਾਨ ਧਿਰਾਂ ਨੂੰ ਕਾਫੀ ਰਾਹਤ ਪੁੱਜੇਗੀ। ਹਾਕਮ ਧਿਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਪੁਲਿਸ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਦੂਸਰੀ ਤਰਫ ਕਿਸਾਨ ਆਗੂ ਆਖਦੇ ਨੇ ਕਿ ਇਹ ਪੁਲਿਸ ਕੇਸ ਹੀ ਗਲਤ ਦਰਜ ਕੀਤੇ ਗਏ ਸਨ, ਕਿਉਂਕਿ ਲੋਕ ਰਾਜ ਤਾਂ ਸ਼ਾਂਤਮਈ ਸੰਘਰਸ਼ ਕਰਨ ਦੀ ਆਗਿਆ ਦਿੰਦਾ ਹੈ। ਯਾਦ ਰਹੇ ਕਿ ਖੇਤੀ ਕਾਨੂੰਨਾਂ ਖਿਲਾਫ 2 ਮਹੀਨੇ ਅੰਦੋਲਨ ਪੰਜਾਬ ਵਿੱਚ ਵੀ ਚੱਲਿਆ ਸੀ ਅਤੇ ਕਿਸਾਨਾਂ ਨੇ ਸੜਕਾਂ ਤੋਂ ਇਲਾਵਾ ਰੇਲ ਮਾਰਗ ਵੀ ਰੋਕੇ ਸਨ। ਰੇਲਵੇ ਪੁਲਿਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਕਿਸਾਨਾਂ ਤੇ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਸੀ। ਨਵੀਂ ਦਿੱਲੀ ਦੀ ਅਦਾਲਤ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਤੇ ਹੋਏ ਹਿੰਸਾ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਫੈਸਲਾ ਇੱਕ ਵਾਰ ਫਿਰ ਤੋਂ ਰਾਖਵਾਂ ਰੱਖ ਲਿਆ ਹੈ। ਨਵੀਂ ਦਿੱਲੀ ਅਦਾਲਤ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਤੇ ਹੋਈ ਹਿੰਸਾ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਵਿਸ਼ੇਸ਼ ਜੱਜ ਨੀਲੋਫਰ ਆਬਿਦਾ ਪ੍ਰਵੀਨ ਨੇ ਕਿਹਾ ਕਿ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ 15 ਅਪ੍ਰੈਲ ਨੂੰ ਫੈਸਲਾ ਸੁਣਾਇਆ ਜਾਵੇਗਾ। ਦੀਪ ਸਿੱਧੂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲਾਲ ਕਿਲੇ ਤੇ ਸਿਰਫ ਮੌਜੂਦਗੀ ਨਾਲ ਹੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਹਿੰਸਾ ਕਰਨ ਵਾਲੇ ਲੋਕਾਂ ਨਾਲ ਸ਼ਾਮਲ ਸੀ। ਉਸ ਨੇ ਕਿਹਾ ਕਿ ਦੀਪ ਸਿੱਧੂ ਇਮਾਨਦਾਰ ਨਾਗਰਿਕ ਹੈ ਅਤੇ ਉਹ ਸਿਰਫ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਦੀਪ ਸਿੱਧੂ ਨੇ ਹਿੰਸਾ ਭੜਕਾਉਣ ਅਤੇ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਉਹ ਲਾਲ ਕਿਲੇ ਤੇ ਭੀੜ ਇਕੱਠੀ ਕਰਨ ਦਾ ਮੁੱਖ ਸਾਜ਼ਿਸ਼ਕਾਰ ਹੈ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਨੂੰ ਲਾਲ ਕਿਲੇ ਤੇ ਹਿੰਸਾ ਲਈ 9 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਭੀੜ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ 144 ਪੁਲਿਸ ਕਰਮੀਆਂ ਨੂੰ ਸੱਟਾਂ ਲੱਗੀਆਂ ਸਨ।
ਜਾਂਚ ਅਧਿਕਾਰੀਆਂ ਨੇ ਕਿਹਾ ਕਿ ਦੀਪ ਸਿੱਧੂ ਫਰਾਰ ਸੀ ਅਤੇ ਉਸ ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਉਸ ਦੀ ਭੂਮਿਕਾ ਹੋਰਾਂ ਨਾਲੋਂ ਵੱਖਰੀ ਸੀ ਅਤੇ ਜ਼ਮਾਨਤ ਤੇ ਛੱਡੇ ਗਏ ਲੋਕਾਂ ਨਾਲ ਉਸ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਹੈ। ਦੀਪ ਸਿੱਧੂ ਦੇ ਵਕੀਲ ਨੇ ਪੁਲਿਸ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਦਾ ਮੁਵੱਕਿਲ ਪ੍ਰਦਰਸ਼ਨ ਦੌਰਾਨ ਏਕਤਾ ਦੀ ਗੱਲ ਕਰ ਰਿਹਾ ਸੀ ਅਤੇ ਕਿਸਾਨ ਆਗੂਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਖ ਰਿਹਾ ਸੀ। ਉਹਨਾਂ ਨੇ ਕਿਹਾ ਕਿ ਧਾਰਮਿਕ ਜੈਕਾਰੇ ਕਿਵੇਂ ਹਿੰਸਾ ਭੜਕਾ ਸਕਦੇ ਨੇ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ। ਧੰਨਵਾਦ।